ਤੇ ਹੈਗੀ ਕ੍ਰੈਡੀਬਲ ਫੀਅਰ ਇੰਟਰਵਿਊ ਕਿ ਬਾਰਡਰ ਤੇ ਬਿਆਨ ਕੀ ਹੋਏ ਸੀਗੇ। ਹੂੰ ਉਹਨੂੰ CFI ਕਹਿੰਦੇ ਆ, ਬਾਰਡਰ ਦੇ ਬਿਆਨ ਕਹਿੰਦੇ ਆ। ਹੁਣ ਜਿਹੜੇ ਜੱਜ ਆ ਉਹਨਾਂ ਨੇ ਦੇਖ ਲਿਆ ਕਿ ਹੁਣ ਦੇਖੋ ਜਿਹੜਾ ਸਰਕਾਰੀ ਵਕੀਲ ਆ ਜਿਹੜਾ ਡੀਲ ਕਰ ਰਿਹਾ ਕਮਿਊਨਿਟੀ ਦੇ ਨਾਲ, ਉਹਨੂੰ ਪਤਾ ਲੱਗ ਗਿਆ ਕਿ ਯਾਰ ਆਹ ਜਿਹੜੀਆਂ ਚੀਜ਼ਾਂ ਵਾ ਮੈਡੀਕਲ ਤੇ ਲੱਤ ਖਿੱਚੀ ਜਾ ਸਕਦੀ ਆ, ਐਫੀਡੇਵਿਟ ਤੇ ਲੱਤ ਖਿੱਚੀ ਜਾ ਸਕਦੀ ਆ। ਹੂੰ ਤੇ ਹੁਣ ਗੱਲ ਤੁਹਾਡੇ ਵੱਲ ਆ ਗਈ ਕਿ ਤੁਸੀਂ ਉਹ ਲੱਤ ਖਿਚਾਣੀ ਆ ਕਿ ਨਹੀਂ ਖਿਚਾਣੀ ਆ। ਸਹੀ ਹੁਣ ਵਕੀਲ ਜਿਹੜਾ ਇੱਥੇ ਉਹ ਤੁਹਾਡੇ ਐਫੀਡੇਵਿਟ ਨਹੀਂ ਬਣਾ ਸਕਦਾ, ਕਿਉਂਕਿ ਵਕੀਲ ਦੇ ਸਾਹਮਣੇ ਉਹ ਵਿਟਨੈਸ ਹੀ ਨਹੀਂ ਹੈਗਾ। ਜਿਹੜੇ ਐਫੀਡੇਵਿਟ ਆ ਉਹ ਐਫੀਡੇਵਿਟ ਜਿਹੜੇ ਐਫੀਐਂਟ ਆ ਉਹਨਾਂ ਨੇ ਬਣਾਉਣੇ ਆ। ਤੀਜੀ ਗੱਲ ਜਿਹੜੀ ਉਹਨਾਂ ਨੇ ਲੱਤ ਖਿੱਚਣੀ ਆ ਉਹ ਹੈਗੀ ਆ ਕਿ ਬਾਰਡਰ ਦੇ ਉੱਤੇ ਤੁਹਾਡੀ ਇੰਟਰਵਿਊ ਦੇ ਵਿੱਚ ਕੀ ਕਿਹਾ ਸੀਗਾ। ਬਾਰਡਰ ਦੀ ਜਿਹੜੀ ਆਪਣੀ ਇੰਟਰਵਿਊ ਆ ਨਾ, ਸਾਰੇ ਜਾਣੇ ਆਪਣੀ ਜਿਹੜੀ ਡੈਕਲਰੇਸ਼ਨ ਲਿਖਣ ਤੋਂ ਪਹਿਲਾਂ ਜਿਹਨਾਂ ਦੇ ਬਾਰਡਰ ਤੇ ਬਿਆਨ ਹੋਏ ਆ, ਇਹ ਚੀਜ਼ ਨਹੀਂ ਤੁਹਾਨੂੰ ਕਿਸੇ ਨੇ ਦੱਸੀ ਹੋਣੀ। ਸਿੰਪਲ ਤੁਹਾਨੂੰ ਤੋੜ ਦੱਸਦੇ ਆ ਕਿ ਬਾਰਡਰ ਦੀ ਇੰਟਰਵਿਊ ਆਪਣੀ ਸਭ ਤੋਂ ਪਹਿਲਾਂ ਟਰਾਂਸਲੇਟ ਕਰਾਓ ਵਰਡ ਫॉर ਵਰਡ, ਸਵਾਲ ਤੇ ਜਵਾਬ ਕੀ ਹੋਏ, ਕਿਉਂਕਿ ਤੁਸੀਂ ਉੱਥੇ ਸੀਗੇ, ਤੁਹਾਨੂੰ ਉਹ ਯਾਦ ਵੀ ਆ ਤੁਸੀਂ ਕੀ ਕਿਹਾ ਵਾ। ਬਾਰਡਰ ਦੀ ਆਪਣੀ ਇੰਟਰਵਿਊ ਪਹਿਲਾਂ ਪੰਜਾਬੀ 'ਚ ਟਰਾਂਸਲੇਟ ਕਰਾਓ, ਵਕੀਲ ਨਾਲ ਗੱਲ ਕਰਨ ਤੋਂ ਪਹਿਲਾਂ ਵੀ। ਉਹ ਜਿਹੜੀ ਬਾਰਡਰ ਦੀ ਜਿਹੜੀ ਇੰਟਰਵਿਊ ਆ, ਕਿਉਂਕਿ ਉਹਦੇ ਵਿੱਚ ਸਵਾਲ ਆਉਂਦੇ, ਉਹਨੇ ਹੁਣ ਜਿੱਦਾਂ ਸਵਾਲ ਪੁੱਛਿਆ ਕਿ ਅੱਛਾ ਦੱਸ ਮੂੰਹ ਢਕੇ ਸੀਗੇ ਕਿ ਨਹੀਂ ਢਕੇ ਸੀਗੇ। ਬੰਦਾ ਆਪਣੇ ਬਿਆਨ ਪੜ੍ਹ ਕੇ ਜਾਂ ਹੁਣ 10 ਸਾਲ ਬਾਅਦ ਕੀ ਆ, ਉਹ ਕਹਿੰਦਾ ਤੂੰ ਬਾਰਡਰ ਤੇ ਤਾਂ ਤੂੰ ਕਿਹਾ ਸੀ ਉਹਦੇ ਮੂੰਹ ਢਕੇ ਸੀਗੇ, ਨਕਾਬਪੋਸ਼ ਸੀਗੇ, ਹਨਾ। ਛੋਟੀਆਂ-ਛੋਟੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਉਹ ਬੰਦਾ ਹੁਣ ਇਹ ਸੋਚਦਾ ਯਾਰ ਮੈਨੂੰ ਕਿਸੇ ਨੇ ਆਹ ਤਾਂ ਦੱਸਿਆ ਹੀ ਨਹੀਂ। ਹੁਣ ਇਹਦੇ ਵਿੱਚ ਇੱਕ ਹੋਰ ਪਾ ਲਓ ਕਿ ਸਾਡੇ ਕੋਲ ਆਉਣ ਤੋਂ ਪਹਿਲਾਂ ਹੁਣ ਤੁਸੀਂ ਸਾਡੀ ਜੇ ਟਿਕਟੌਕ ਦੇਖੋ, 3-3 4-4 ਵਕੀਲ ਬਦਲ ਕੇ ਬੰਦਾ ਸਾਡੇ ਕੋਲ ਆ ਰਿਹਾ। ਬਾਰਡਰ ਤੇ ਕੁਛ ਕਹਿ ਦਿੱਤਾ, ਉਹਦੇ ਵਕੀਲ ਨੇ ਕੁਛ ਪਾਤਾ, ਦੂਜੇ ਨੇ ਕੁਛ ਪਾਤਾ, ਤੀਜੇ ਨੇ ਕੁਛ ਪਾਤਾ। ਜਦੋਂ ਚੌਥੇ ਤੇ ਸਾਡੇ ਕੋਲ ਆਇਆ ਬੰਦਾ, ਉਦੋਂ ਉਹਨੂੰ ਪਤਾ ਲੱਗ ਗਿਆ ਕਿ ਹੱਥ ਖੜੇ ਕਰਤੇ, ਕਹਿੰਦਾ ਯਾਰ ਹੁਣ ਮੈਨੂੰ ਸਮਝ ਲੱਗ ਗਈ ਕਿ ਕੀ ਜਿਹੜਾ ਚੱਕਰ ਪਿਆ। ਕਈ ਵਾਰੀ ਲੋਕੀ ਏਦਾਂ ਦੇ ਵੀ ਆਉਂਦੇ ਆ, ਉਹਨਾਂ ਦੀ ਇੱਕ ਜਿਹੜੀ ਪਹਿਲੀ ਤਰੀਕ ਹੋ ਜਾਂਦੀ ਆ, ਵਕੀਲ ਖਿਲਾਰੇ ਪਾ ਦਿੰਦਾ ਉਹਨਾਂ ਦੇ, ਹਨਾ। ਫਿਰ ਉਹਨੂੰ ਲੱਗਾ ਯਾਰ ਹੁਣ ਤਾਂ ਕੰਮ ਬਹੁਤ ਜ਼ਿਆਦਾ ਵਿਗੜ ਗਿਆ, ਹੁਣ ਤਾਂ ਦੂਜੀ ਜਿਹੜੀ ਤਰੀਕ ਆਣੀ ਹੈ ਕਿ ਮੇਰੇ ਕੋਲ ਹੁਣ ਤਾਂ ਉਹਦੇ ਉੱਤੋਂ ਉਹਦੀ ਸਫਾਈ ਦਿੰਦੇ ਮੇਰੇ ਕੋਲ ਬਿਆਨ ਕੋਰਟ ਦੇ ਵਿੱਚ ਵੀ ਆਹ ਕਹਿ ਹੋ ਗਏ, ਹਨਾ। ਉਹ ਵਾਲੇ ਕੇਸ ਵੀ ਕਈ ਵਾਰੀ ਸੁਲਝ ਜਾਂਦੇ ਆ। ਉਹ ਜਿਹੜੇ ਕੇਸ ਵੀ ਆ ਕਈ ਵਾਰੀ ਸੁਲਝ ਜਾਂਦੇ ਆ ਜੇ ਜੱਜ ਨੂੰ ਤੁਸੀਂ ਕਹੋ ਕਿ ਯਾਰ ਜੱਜ ਕਵੇ ਕਿ ਇਹ ਬੰਦਾ ਸਹੀ ਕਰੈਕਟਰ ਦਾ ਵਾ, ਇਹ ਤੇ ਮੈਨੂੰ ਯਕੀਨ ਹੈ ਕ੍ਰੈਡੀਬਲ ਬੰਦਾ ਹੈ। ਸੋ ਕ੍ਰੈਡੀਬਿਲਿਟੀ ਜਿਹੜੀ ਤੁਹਾਡੀ ਆ ਉਹ ਕੁਐਸਚਨ ਦੇ ਵਿੱਚ ਹੈਗੀ ਆ। ਜਿਹੜੀ ਕ੍ਰੈਡੀਬਿਲਿਟੀ ਹੁੰਦੀ ਆ, ਕ੍ਰੈਡੀਬਿਲਿਟੀ, ਇੰਟੈਗ੍ਰਿਟੀ, ਬੰਦੇ ਦੀ ਬੋਲਬਾਣੀ, ਬੰਦੇ ਦਾ ਜਿਹੜਾ ਜ਼ਮੀਰ ਆ, ਉਹ ਰਾਤੋਂ ਰਾਤ ਨਹੀਂ ਕਿਸੇ ਦੇ ਵਿੱਚ ਪੈਦਾ ਹੋ ਜਾਣਾ। ਉਹ ਤਾਂ ਇਦਾਂ ਕਿ ਜਾਂ ਤਾਂ ਬੰਦਾ ਡਿਲੀਜੈਂਟ ਓਨੈਸਟ ਹੈਗਾ, ਉਦਾਂ ਦਾ ਉਹ ਪ੍ਰੋਜੈਕਸ਼ਨ ਦੇ ਸਕਦਾ, ਜਾਂ ਉਹ ਨਹੀਂ ਦੇ ਸਕਦਾ, ਜਾਂ ਉਹ ਕਹਿੰਦਾ ਕਿ ਝੂਠਾ, ਕੰਮਚੋਰ, ਇੰਟਰਪ੍ਰੇਟਰ ਦੀ ਮਿਸਟੇਕ ਕੱਢਣ ਵਾਲਾ, ਵਕੀਲ ਦੀ ਮਿਸਟੇਕ ਕੱਢਣ ਵਾਲਾ। ਸੋ ਇਹ ਪਹਿਲਾਂ ਆਪਣੇ ਬਿਆਨ ਜਿਹੜੇ ਉਹਨੂੰ ਟਰਾਂਸਲੇਟ ਕਰਾਓ। ਉਹ ਬਿਆਨਾਂ ਦੇ ਵਿੱਚ ਦੇਖੋ ਪਹਿਲਾਂ ਤੁਸੀਂ ਕੀ ਦੱਸਿਆ ਸੀਗਾ 5 ਸਾਲ ਪਹਿਲਾਂ, ਹਨਾ। ਫਿਰ ਆਪਣੀ ਤੁਸੀਂ ਜਿਹੜੀ ਹੈਗੀ ਆ ਪਹਿਲਾਂ ਆਪ ਲਿਖੋ, ਹਨਾ। ਹੁਣ ਜਿਹੜੀ ਇੱਕ ਰੀਜ਼ਨ ਇਹ ਸੀਗਾ ਕਿ ਸਕਸੈਸ ਦਾ ਆਪਾਂ ਕਈ ਵਾਰੀ ਕਿਹਾ ਕਿ ਉਰੇ ਆ ਕੇ ਕਿ ਇੱਕ ਵਕੀਲ ਦਾ ਰੋਲ ਆ, ਪਰ ਆਪਾਂ ਕਦੀ 100% ਕ੍ਰੈਡਿਟ ਲੈਂਦੇ ਨਹੀਂ। ਆਪਾਂ ਕਿਹੜੇ 80-90% ਆ ਉਹ ਕਲਾਇੰਟ ਦਾ ਹੀ ਰੋਲ ਆ, ਵਕੀਲ ਦਾ 10% ਰੋਲ ਆ। ਵਕੀਲਦਾਰੇ ਤਾਂ ਤੁਹਾਡੀ ਲੀਗਲ ਜਿਹੜੀ ਪੇਸ਼ਕਸ਼ ਕਰ ਦੇਣੀ ਆ। ਸੋ ਇੱਕ ਚੀਜ਼ ਸੀਗੀ ਕਿ ਰੇਡੀਓ ਰਾਹੀਂ, ਟਿਕਟੌਕ ਰਾਹੀਂ ਇਹ ਬੜਾ ਫਾਇਦਾ ਹੈ ਕਿ ਜਿਹੜੇ ਲੋਕ ਸੁਣਦੇ ਆ, ਵਾਕਈ ਜਿਹੜੇ ਸੁਣਦੇ ਆ, ਜਦੋਂ ਉਹ ਆ ਕੇ ਦਫ਼ਤਰ 'ਚ ਬਹਿੰਦੇ ਆ, ਸਾਹਮਣੇ ਬਹਿੰਦੇ ਆ, ਉਹ ਕਹਿੰਦੇ ਯਾਰ ਸਾਡੀ ਅੱਧੀ ਤੋਂ ਜ਼ਿਆਦਾ ਤਿਆਰੀ ਤਾਂ ਉਦਾਂ ਹੀ ਹੈਗੀ ਆ। ਉਹਨਾਂ ਨਾਲ ਹੁਣ ਜਿੱਦਾਂ ਉਹਨਾਂ ਨੂੰ ਸਿੱਧੇ ਰਾਈਟ ਵੇ ਸਵਾਲ ਜਵਾਬ ਪੁੱਛਦੇ ਆ ਕਿ ਆਹ ਕਿੱਦਾਂ ਰੀਲੋਕੇਸ਼ਨ ਕਿੱਦਾਂ। ਬੰਦੇ ਨੂੰ ਸਾਰਾ ਪਤਾ। ਅਗਲੇ ਹੁਣ 3-3 4-4 ਸਾਲ ਉਹਨਾਂ ਨੇ ਜੇ ਸੁਣਦੇ ਆ, ਪ੍ਰੋਗਰਾਮ ਜੁੜੇ ਆ, ਗਤੀਵਿਧੀਆਂ ਉਹਨਾਂ ਨੇ ਕੀਤੀਆਂ, ਡਾਕੂਮੈਂਟ ਉਹਨਾਂ ਕੋਲ ਭਰਪੂਰ ਆ। ਜਿਹੜੇ ਇੰਡੀਆ ਤੋਂ ਕਈ ਪ੍ਰੋਗਰਾਮ ਸੁਣ ਕੇ ਆਏ ਆ ਅੰਦੋਲਨਾਂ ਦੇ ਵਿੱਚ, 4-4 5-5 ਮਹੀਨੇ ਫੋਟੋਆਂ ਸਾਰਾ ਕਰਕੇ ਆਏ ਆ। ਕਹਿੰਦੇ ਉਦੋਂ ਸੁਣਦੇ ਸੀਗੇ, ਪ੍ਰੋਗਰਾਮ ਸੁਣਦੇ ਸੀਗੇ, ਨੌਲੇਜ ਮਿਲ ਗਈ। ਕਈ ਏਦਾਂ ਦੇ ਵੀ ਸੀਗੇ ਕਿ ਮੈਂ ਗਿਆ ਤਾਂ ਹੈਗਾ, ਮੇਰੇ ਕੋਲ ਸਬੂਤ ਨਹੀਂ ਹੈਗੇ, ਹਨਾ। ਤੇ ਇਹ ਜਿਹੜਾ ਹੁਣ ਕੀ ਆ ਕਿ ਹੁਣ ਤੁਹਾਡੀ ਪਹਿਲੀ ਗੱਲ ਆ ਗਈ ਕਿ ਤੁਹਾਡੀ ਪਰਸਨਲ ਲੈਵਲ ਤੇ ਨੌਲੇਜ ਕਿੰਨੀ ਆ। ਉਹ ਜਿਹੜੀ ਹੁਣ ਨੌਲੇਜ ਆ ਉਹ ਇੱਥੋਂ ਇਕੱਠੀ ਹੋਣੀ ਆ। ਉਹ ਏਦਾਂ ਨਹੀਂ ਕਿ ਵਕੀਲ ਨਾਲ ਸਲਾਹ ਕਰ ਲਈ 15 ਮਿੰਟ, ਉਹ 'ਚ ਇਕੱਠੀ ਹੋਣੀ ਆ। ਉਹ ਦਿਨ ਰਾਤ, ਸਾਲ ਬਾਏ ਸਾਲ, ਮਹੀਨੇ ਬਾਏ ਮਹੀਨੇ ਇਕੱਠੀ ਤੁਹਾਡੀ ਜਿਹੜੀ ਹੋਣੀ ਆ। ਗਤੀਵਿਧੀਆਂ ਵੀ ਤੁਹਾਡੀਆਂ ਦਿਨ ਬਾਏ ਦਿਨ, ਮਹੀਨੇ ਬਾਏ ਮਹੀਨੇ, ਸਾਲ ਬਾਏ ਸਾਲ ਤੁਹਾਡੀਆਂ ਜਿਹੜੀਆਂ ਜੁੜੀਆਂ, ਹਨਾ। ਤੇ ਹੁਣ ਜਿਹੜਾ ਬਿਆਨਾਂ ਵਾਲਾ ਮੈਡੀਕਲ ਦਾ ਤੁਹਾਨੂੰ ਦੱਸਦਾ ਕਿ ਕਿੱਦਾਂ ਤੁਹਾਡੇ ਮੈਡੀਕਲ ਸਹੀ ਹੋਣੇ ਚਾਹੀਦੇ ਆ। ਐਫੀਡੇਵਿਟ ਦਾ ਤੁਹਾਨੂੰ ਦੱਸਤਾ। ਕ੍ਰੈਡੀਬਲ ਫੀਅਰ ਜਿਹਦੇ ਵਿੱਚ ਤੀਜੀ ਵਾਰੀ ਤੁਹਾਡੀ ਲੱਤ ਜਿਹੜੀ ਉਹ ਖਿੱਚ ਸਕਦੇ ਆ ਕਿ ਇੱਥੇ ਏਦਾਂ ਕਿਉਂ, ਉੱਥੇ ਏਦਾਂ ਕਿਉਂ। ਉਹਨੂੰ ਤੁਸੀਂ ਸਿੰਪਲੀ ਅਵੋਇਡ ਕਰ ਸਕਦੇ ਆ। ਆਪਣੇ ਬਿਆਨ ਜਿਹੜੇ ਉਹਨੂੰ ਟਰਾਂਸਲੇਟ ਕਰਾਓ ਪੰਜਾਬੀ ਦੇ ਵਿੱਚ, ਤੁਹਾਨੂੰ ਆਪ ਪਤਾ ਹੋਵੇ ਕੀ ਆ। ਪ੍ਰੋਬਲਮ ਇਹ ਪੈ ਜਾਂਦੀ ਹੈ ਕਿ ਉਹ ਜਿਹੜਾ ਹੁਣ ਹੈਗਾ ਉਹ ਐਡੀ ਸਾਰੀ ਥੱਦੀ ਹੁੰਦੀ ਹੈ ਇੰਗਲਿਸ਼ ਦੇ ਵਿੱਚ, ਤੇ ਉਹਨੂੰ ਹੁਣ ਕਲਾਇੰਟ ਪੜ੍ਹ ਨਹੀਂ ਸਕਦਾ, ਸਮਝ ਨਹੀਂ ਸਕਦਾ। ਉਹਨੂੰ ਵਿਚਾਰੇ ਨੂੰ ਪਤਾ ਨਹੀਂ ਲਿਖਿਆ ਕੀ ਆ, ਤੇ ਉਹ ਇੱਕ ਮਿਸਟਰੀ ਜਿਹੀ ਰਹਿੰਦੀ ਕਿ ਵਕੀਲ ਕੀ ਕਮਾ ਉੱਥੇ ਕੀ ਕਿਹਾ ਸੀ। ਹੁਣ ਜੇ ਤੁਹਾਨੂੰ ਆਪ ਹੀ ਸਾਰਾ ਪਤਾ ਕਿ ਮੈਂ ਬਾਰਡਰ ਤੇ ਕੀ ਕਿਹਾ ਵਾ,
ਮੈਂ ਪਹਿਲੇ ਵਾਲੇ ਵਕੀਲ ਨੂੰ ਕੀ ਕਿਹਾ ਸੀ, ਮੈਂ ਦੂਜੇ ਵਾਲੇ ਵਕੀਲ ਨੂੰ ਕੀ ਕਿਹਾ ਸੀ, ਤੁਹਾਨੂੰ ਕੋਈ ਪ੍ਰੋਬਲਮ ਹੀ ਨਹੀਂ ਹੋਣੀ ਉਹਦੇ ਵਿੱਚ। ਸੋ ਉਹਦਾ ਸਿੰਪਲ ਟ੍ਰਾਂਸਲੇਸ਼ਨ ਨਾਲ ਤੁਹਾਡੀ ਜਿਹੜੀ ਉਹ ਚੀਜ਼ ਸੋਲਵ ਹੋ ਸਕਦੀ ਹੈ। ਤੇ ਮਾਈਨਰ ਡਿਟੇਲ ਜਿਹੜੀਆਂ ਛੋਟੀਆਂ-ਛੋਟੀਆਂ ਡਿਟੇਲਾਂ ਹੈ ਨਾ, ਕਿ ਮੂੰਹ ਢੱਕੇ ਸੀਗੇ, ਨਹੀਂ ਢੱਕੇ ਸੀਗੇ, ਲੋਗੋ ਲੱਗਾ ਸੀਗਾ, ਕਿੱਥੇ ਲੱਗਾ ਸੀਗਾ, ਕਿੰਨੇ ਜਾਣੇ ਸੀਗੇ, ਬਾਹਰ ਕੌਣ ਨਿਕਲਿਆ, ਪਹਿਲਾਂ ਕੀ ਹੋਇਆ, ਕੀ ਕਿਹਾ, ਇਹ ਸਾਰੀਆਂ ਜਿਹੜਾ ਉਹ ਉਲਝਾਉਂਦੇ ਆ ਬੰਦੇ ਨੂੰ ਕਿ ਤੂੰ ਬਿਆਨਾਂ 'ਚ ਏਦਾਂ ਕਿਹਾ ਸੀਗਾ, ਤੂੰ ਤੇਰੇ ਐਫੀਡੇਵਿਟ 'ਚ ਆਹ ਲਿਖਿਆ। ਸੋ ਜੇ ਤੁਹਾਡੇ ਕੋਲ ਸਾਰਾ ਪਹਿਲੀ ਗੱਲ ਤਾਂ ਟ੍ਰਾਂਸਲੇਟਿਡ ਹੈਗਾ, ਮਟੀਰੀਅਲ ਤੁਹਾਡੇ ਕੋਲ ਹੈਗਾ, ਤੁਹਾਨੂੰ ਕੇਸ ਸ਼ੁਰੂ ਹੋਣ ਤੋਂ ਪਹਿਲਾਂ ਵੀ ਜੱਜ ਨੇ ਇੱਕ ਵਾਰੀ ਪੁੱਛਣਾ ਕਿ ਕੁਛ ਚੇਂਜ ਤਾਂ ਨਹੀਂ ਕਰਾਉਣਾ, ਕੁਛ ਗਲਤ ਤਾਂ ਨਹੀਂ ਹੈਗਾ। ਹੂੰ, ਹੂੰ, ਜਦੋਂ ਹੂੰ। ਹੁਣ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ, ਤੁਸੀਂ ਰਾਈਟ ਵੇ ਪਹਿਲਾਂ ਹੀ ਕਹਿ ਸਕਦੇ ਆ ਕਿ ਜੱਜ ਸਾਹਿਬ ਆਹ ਪ੍ਰੋਬਲਮ ਆ, ਜਾਂ ਤੁਸੀਂ ਆਪਣੇ ਵਕੀਲ ਨੂੰ ਕਹਿ ਸਕਦੇ ਆ ਕਿ ਆਹ ਪ੍ਰੋਬਲਮ ਆ ਗਈ। ਵਕੀਲ ਤੁਹਾਡਾ ਜੱਜ ਨੂੰ ਕਹਿ ਸਕਦਾ ਕਿ ਇਹ ਕਰੈਕਸ਼ਨ ਆਪਾਂ ਕਰਨੀ ਆ, ਜਾਂ ਕਰੈਕਟ ਸਬਮਿਟ ਕਰ ਸਕਦਾ। ਉਹ 'ਚ ਵੀ ਜੱਜ ਨੇ ਪੁੱਛਣਾ ਕਿ ਗਲਤੀ ਕਿਉਂ ਹੋਈ, ਹੈ ਨਾ? ਸੋ ਜਦੋਂ ਤੁਸੀਂ ਪਹਿਲਾਂ ਆਪਣਾ ਸਾਰਾ ਸਹੀ ਕਰ ਲਿਆ, ਤੇ ਜੱਜ ਨੂੰ ਵੀ ਫਿਰ ਉਹਦੀ ਪ੍ਰੋਬਲਮ ਨਹੀਂ, ਉਹਨੂੰ ਫਾਈਟ ਕਰਨਾ ਥੋੜ੍ਹਾ ਜਿਹਾ ਸੌਖਾ ਹੋ ਜਾਂਦਾ। ਪਰ ਇਹ ਸਾਰੇ ਚੀਜ਼ਾਂ ਦੇ ਵਿੱਚ ਤੁਸੀਂ ਦੇਖੋ ਕਿ ਮੁੱਕਦੀ ਗੱਲ ਇਹਦੇ ਵਿੱਚ ਕੀ ਆ ਗਈ? ਮੁੱਕਦੀ ਗੱਲ ਇਹਦੇ ਵਿੱਚ ਇਹ ਆ ਗਈ ਕਿ ਤੁਹਾਨੂੰ ਆਪਣੇ ਕੇਸ ਬਾਰੇ ਕਿੰਨਾ ਪਤਾ, ਕੀ ਤੁਹਾਨੂੰ 10% ਪਤਾ ਕੀ ਲਿਖਿਆ ਹੋਇਆ, ਕਿ ਤੁਹਾਨੂੰ 100% ਪਤਾ ਕਿ ਬਿਆਨ ਦੇ ਵਿੱਚ ਕੀ ਲਿਖਿਆ, ਐਫੀਡੇਵਿਟ ਦੇ ਵਿੱਚ ਕੀ ਲਿਖਿਆ। ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਜ਼ਰੂਰੀ ਆ। ਇੱਕ ਤੁਹਾਨੂੰ ਮੈਂ ਰੀਅਲ ਗੱਲ ਦੱਸਦਾ, ਕਿੱਦਾਂ ਸਾਡੇ ਕੋਲ ਇੱਕ ਜੀ। ਅਪੀਲ ਆਈ ਸੀਗੀ। ਹੂੰ, ਹੂੰ। ਬੰਦੇ ਨੇ ਟ੍ਰਾਂਸਲੇਸ਼ਨ ਦੇ ਵਿੱਚ, ਉਹ ਬੰਦਾ ਆਪਣੇ ਮੂੰਹੋਂ ਸਾਨੂੰ ਕਹਿੰਦਾ ਉਹਨੇ ਨਾ ਟ੍ਰਾਂਸਲੇਸ਼ਨ ਦੇ ਵਿੱਚ ਕੰਜੂਸੀ ਮਾਰ ਲਈ। ਠੀਕ ਹੈ। ਉਹਨੇ ਟ੍ਰਾਂਸਲੇਸ਼ਨ ਕਰਾ ਲਈ ਕਿਤੋਂ ਇੱਧਰੋਂ ਇੰਡੀਆ ਤੋਂ, ਉੱਕੀ-ਮੁੱਕੀ ਜਿੱਦਾਂ ਹੁੰਦੀ ਹੈ, ਸੱਜਣ ਮਿੱਤਰ ਕਰ ਦਿੰਦੇ ਆ। ਠੀਕ ਹੈ। $50-100 ਬਚਾਉਣ ਦਾ ਚੱਕਰ ਸੀਗਾ। ਮੂੰਹੋਂ ਆਪਣੇ ਕਹਿੰਦਾ ਸੀ, ਕਹਿੰਦਾ $50-100 ਬਚਾਉਣ ਦੇ ਚੱਕਰ 'ਚ ਉਹਨੇ ਟ੍ਰਾਂਸਲੇਸ਼ਨ ਕਰਾ ਲਈ। ਦੱਸ। ਟ੍ਰਾਂਸਲੇਸ਼ਨ ਦੇ ਵਿੱਚ ਹੁਣ ਕੀ ਸੀਗਾ ਕਿ ਉਹਦਾ ਮੁੱਦਾ ਪਹਿਲਾਂ ਇਹ ਆਇਆ ਕਿ ਬੰਦਾ ਜਦੋਂ ਜ਼ਖਮੀ ਸੀਗਾ, ਕਿ ਡਾਕਟਰ ਨੂੰ ਕਿਹਨੇ ਕਾਲ ਕੀਤੀ। ਜਿਹੜੇ ਉਹਦੇ ਇੰਗਲਿਸ਼ ਵਾਲੇ ਬਿਆਨ ਸੀਗੇ, ਉਹਦੇ ਵਿੱਚ ਲਿਖਿਆ ਕਿ ਉਹਦੇ ਬਾਪੂ ਨੇ ਕਾਲ ਕੀਤੀ। ਜਿਹੜਾ ਟ੍ਰਾਂਸਲੇਸ਼ਨ ਸੀਗੀ, ਉਹਦੇ ਵਿੱਚ ਲਿਖਿਆ ਕਿ ਡਾਕਟਰ ਨੂੰ ਵੀ ਕਾਲ ਕੀਤੀ ਗਈ। ਓਕੇ। ਸਵਾਲ ਉਹਦੇ ਕੋਲ ਉੱਠਿਆ ਕਿ ਕਾਲ ਕਿਹਨੇ ਕੀਤੀ ਸੀਗੀ? ਹੂੰ। ਹੁਣ ਇਹਨੂੰ ਤੁਸੀਂ ਦੱਸੋ ਕਿ ਕਿੱਦਾਂ ਤੁਸੀਂ ਸਮਝੋਗੇ? ਹੁਣ ਇੰਗਲਿਸ਼ ਤੁਹਾਨੂੰ ਨਹੀਂ ਪਤਾ, ਵਕੀਲ ਨੇ ਤੁਹਾਡੇ ਇੰਗਲਿਸ਼ ਪੜ੍ਹਨੀ ਆ, ਹੁਣ ਟ੍ਰਾਂਸਲੇਟਰ ਤੇ ਥੋੜ੍ਹਾ ਨਾ ਤੁਹਾਨੂੰ ਕਿ ਕਿਹੜਾ ਉਹ ਆ। ਹੁਣ ਇਹਨੂੰ ਦੱਸੋ ਕਿੱਦਾਂ ਆਹ ਜਿਹੜਾ ਬੰਦਾ ਹੁਣ ਫਸਿਆ ਜਿਹੜਾ ਇੱਥੇ, ਜੀ, ਜੀ। ਇਹਨੂੰ ਕਿੱਦਾਂ ਸੁਲਝਾਓਗੇ ਤੁਸੀਂ ਮੈਨੂੰ ਦੱਸੋ? ਹੂੰ। ਸੋ ਜਿਹੜਾ ਬਸ। ਟ੍ਰਾਂਸਲੇਟਰ ਤੁਹਾਡਾ ਨਾ ਉਹ ਵਾਲਾ ਕਰਨਾ, ਜਿਹੜਾ ਭਾਈ ਬਹਿ ਕੇ ਤੁਹਾਡੇ ਮੂਹਰੇ ਤੁਹਾਡੇ ਬਿਆਨ ਸਾਰੇ ਟ੍ਰਾਂਸਲੇਟ ਕਰੇ, ਆਪ ਜ਼ਿੰਮੇਵਾਰੀ ਚੱਕੇ, ਕਿਸੇ ਹੋਰ ਨੂੰ ਨਾ ਭੇਜੇ, ਕਿਤੋਂ ਇੰਡੀਆ ਤੋਂ ਨਾ ਟ੍ਰਾਂਸਲੇਟ ਕਰਾਵੇ, ਕਿਉਂਕਿ ਉੱਥੇ ਤੁਹਾਡੀ ਜ਼ਿੰਦਗੀ ਮੌਤ ਦਾ ਫੈਸਲਾ ਬਣ ਗਿਆ ਇੱਕ ਟ੍ਰਾਂਸਲੇਟਰ ਦੇ ਉੱਤੇ। ਭਾਵੇਂ ਤੁਸੀਂ ਸਾਰਾ ਕੁਝ ਸਹੀ ਵੀ ਕਰਤਾ, ਤੁਸੀਂ ਭਾਵੇਂ ਬੈਸਟ $1,00,000 ਵਾਲਾ ਵਕੀਲ ਵੀ ਤੁਸੀਂ ਹਾਇਰ ਕਰ ਲਿਆ, ਪਰ ਏਦਾਂ ਦੀ ਚੀਜ਼ ਤੇ ਬੰਦਾ ਜਿਹੜਾ ਫਸਦਾ, ਜਿਹੜਾ ਬੰਦਾ ਵਕੀਲ ਵੀ ਉੱਥੇ ਕਹਿੰਦਾ ਯਾਰ ਇਹ ਕੀ ਬੋਲੀ ਜਾਂਦਾ, ਇਹਨੇ ਇੱਥੇ ਤਾਂ ਸਾਨੂੰ ਆਹ ਦੱਸ ਕੇ ਗਿਆ, ਇੱਥੇ ਤਾਂ ਆਹ ਲਿਖ ਕੇ ਗਿਆ। ਸੋ ਜਿਹੜਾ ਟ੍ਰਾਂਸਲੇਟਰ, ਇੰਟਰਪ੍ਰੇਟਰ ਜਿਹੜਾ ਹੈਗਾ ਨਾ, ਉਹ ਤੁਸੀਂ 100% ਜਿਹੜਾ ਉਹਦੇ ਵਿੱਚ $100-200 ਨਹੀਂ ਬਚਾਉਣਾ। ਹੂੰ। ਪ੍ਰੋਸੈਸ ਹੈਗਾ ਲਾਇਰ, ਵਕੀਲ ਜਿਹੜਾ ਆਲਾ, ਡਾਕਟਰ ਆਲਾ ਬੰਦਾ ਜਿਹੜਾ ਹੁਣ ਹੈਗਾ, ਉਹ ਜਿਹਨੇ ਰੌਲਾ ਪਾਉਣਾ ਪਾਈ ਜਾਵੇ, ਪਰ ਏਦਾਂ ਕਿ ਤੁਹਾਡੀ ਜਿਹੜੀ ਹੁਣ ਕੁਆਲਿਟੀ ਹੈ ਨਾ, ਉਹ ਜਿਹੜਾ 100, 200, $250 ਪਿੱਛੇ ਸਰਵਿਸ ਪ੍ਰੋਵਾਈਡਰ ਜਿਹੜੇ ਹੈਗੇ ਆ, ਉਹ ਤੁਸੀਂ ਟੌਪ ਦੇ ਰੱਖਣੇ ਆ। ਨੀਹਾਂ ਚੰਗੀਆਂ ਹੋਣਗੀਆਂ, ਫਿਰ ਤਾਂ ਕੰਧ ਜਿੰਨੀ ਮਰਜ਼ੀ ਉੱਚੀ ਕਰ ਲਾਂਗੇ। ਵਰਡ ਫॉर ਵਰਡ, ਹਾਂ। ਉਹ ਟ੍ਰਾਂਸਲੇਟਰ ਨੂੰ ਵੀ ਫਿਰ ਕਹਿਣਾ ਕਿ ਮੈਨੂੰ ਭਾਈ ਪੜ੍ਹ ਕੇ ਸੁਣਾ ਪਹਿਲਾਂ ਸਾਰਾ ਕਿ ਕੀ ਲਿਖਿਆ ਵਾ। ਹੂੰ, ਗਲਤੀ ਮਤਲਬ ਜਿਹੜੀ ਕਿ ਉਹਦੇ ਵਿੱਚ ਆ ਜਿਹੜੀ ਏਦਾਂ ਦੀ ਹੁਣ ਗਲਤੀ ਆ ਕਿ ਡਾਕਟਰ ਨੂੰ ਵੀ ਕਾਲ ਕੀਤਾ ਗਿਆ। ਇਹਦਾ ਹੁਣ ਕੌਣ ਜ਼ਿੰਮੇਵਾਰੀ ਚੱਕੂਗਾ ਇਹਦੀ? ਹੂੰ। ਵਕੀਲ ਤਾਂ ਨਹੀਂ ਚੱਕੂਗਾ, ਕਿਉਂਕਿ ਉਹਦਾ ਕੀ ਲੈਣਾ ਦੇਣਾ ਕਿਸੇ ਵੀ ਐਂਗਲ ਤੋਂ। ਸੋ ਏਦਾਂ ਕਿ ਇਹ ਜਿਹੜੀਆਂ ਸਮੱਸਿਆਵਾਂ ਸਾਨੂੰ ਜਿਹੜੀਆਂ ਆਉਂਦੀਆਂ ਵਾ, ਇਹ ਹੁਣ ਤੁਹਾਨੂੰ ਦੱਸਣ ਦਾ ਮਕਸਦ ਇਹ ਹੈ ਕਿ ਹੁਣ ਯਾਰ ਸੈਟਰਡੇ ਭੰਨਦੇ ਆ ਆਪਣਾ, ਤੁਹਾਡੇ ਮੂਹਰੇ ਆਏ ਆ, ਹੈ ਨਾ, ਕਿ ਆ ਜਿਹੜੇ ਛੋਟੇ-ਛੋਟੀਆਂ ਮਸਲੇ, ਇਹ ਤੁਹਾਨੂੰ ਦੱਸਣੇ ਨਹੀਂ ਕਿਸੇ ਨੇ ਹੋਰ। ਜੀ, ਜੀ, ਜੀ। ਕਿਸੇ ਬਿਲਕੁਲ। ਹੋਰ ਤੁਹਾਨੂੰ ਟਿਕਟੋਕ ਚੈਨਲ ਨੇ ਨਹੀਂ ਦੱਸਣੇ, ਕਿਸੇ ਹੋਰ ਤੁਹਾਨੂੰ ਰੇਡੀਓ ਚੈਨਲ ਨੇ ਦੱਸਣੇ। ਸੋ ਇਹ ਜਿਹੜਾ ਹੈਗਾ, ਇਹ ਜਿਹੜੀਆਂ ਛੋਟੀਆਂ-ਛੋਟੀਆਂ ਜਿਹੜੀਆਂ ਗੱਲਾਂ ਇਕੱਠੀਆਂ ਵੀ ਨਹੀਂ ਤੁਹਾਨੂੰ ਦੱਸ ਸਕਦੇ। ਕਈ ਵਾਰੀ ਜਿੱਦਾਂ-ਜਿੱਦਾਂ ਮੁੱਦੇ ਬਣਦੇ ਆ, ਜੋ ਬੀਤਦੀ ਹੈ, ਹਨਾ, ਲੋਕਾਂ ਨਾਲ ਚੰਗੀ ਮਾੜੀ ਸਾਰੀ ਤੁਹਾਨੂੰ ਆ ਕੇ ਤੁਹਾਡੇ ਨਾਲ ਜਿਹੜੀ ਸ਼ੇਅਰ। ਸਾਂਝੀ ਦੀ ਹੈ। ਹੂੰ। ਨਹੀਂ, ਬਿਲਕੁਲ, ਬਿਲਕੁਲ। ਆਪਾਂ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲੈ ਲੈਂਦੇ ਹਾਂ। ਤੁਸੀਂ ਵੀ ਮਾੜਾ ਜਿਹਾ ਸਾਹ ਲੈ ਲਓ, ਤੇ ਫਿਰ ਆਪਾਂ ਇਹਦੇ ਵਿੱਚ ਜਿਹੜੇ ਥੋੜ੍ਹੇ ਹੋਰ ਇਸ਼ੂਜ਼ ਜਿਹੜੇ ਹੁੰਦੇ ਆ, ਇਹਨੂੰ ਫਿਰ ਆਪਾਂ ਰੈਪ ਅਪ ਇਹ ਬ੍ਰੇਕ ਤੋਂ ਬਾਅਦ 'ਚ ਕਰਕੇ, ਤੇ ਫਿਰ ਆਪਾਂ ਵਧਾਂਗੇ ਕਾਲਸ ਵੱਲ ਨੂੰ ਵੀ। ਇੱਕ